ਇੱਕ ਥਾਣੇਦਾਰ ਸੀ ਤੇ ਇੱਕ ਸੀ ਸਟੇਸ਼ਨ ਮਾਸਟਰ। ਉਹਨਾਂ ਦਾ ਬਾਲ ਬੱਚਾ ਜਿਹੜਾ ਸੀ ਨਾ ਉਹਨਾਂ ਭੇਜਣਾ ਸੀ ਇੱਥੇ ਅੰਮ੍ਰਿਤਸਰ ਜੀ। ਤੇ ਭਾਈ ਜਿਹੜੇ ਵੀ ਉੱਥੇ ਸਾਨੂੰ ਫਿਰਦੇ ਤੁਰਦੇ ਰਹਿੰਦੇ ਹਨ। ਇਹਨਾਂ ਆਖਿਆ ਵੀ ਸਾਡਾ ਵੀ ਬਾਲ ਬੱਚਾ ਚਲਾ ਜਾਏ। ਉਹ ਫਿਰ ਗੱਡੀ ਆਈ 3 ਵਜੇ ਸਿਆਲਕੋਟ ਤੋਂ, ਤੇ ਉਹ ਫਿਰ ਆਖਣ ਲੱਗੇ ਵੀ ਤੁਸੀਂ ਚਲੋ। ਅਸੀਂ ਰੋਟੀਆਂ ਬਣਾਈਆਂ, ਸਬਜ਼ੀ ਬਣਾਈ, ਸਾਰਾ ਕੁਝ ਕੀਤਾ, ਖਾਧਾ ਕੱਖ ਵੀ ਨਾ। ਪਿਆਈਆਂ ਨੇ ਵਿੱਚੋਂ ਨਹੀਂ ਕੱਪੜੇ ਲੈ ਕੇ ਤੇ ਉੱਥੇ ਆ ਗਏ ਸੀ ਸਟੇਸ਼ਨ 'ਤੇ। ਅਲਰਟ ਸਟੇਸ਼ਨ। ਹਾਂ। ਤੇ ਉਹ ਅਸੀਂ ਤੇ ਉੱਤਰ ਗਏ ਕਿਲ੍ਹਾ ਸੋਭਾ ਸਿੰਘ ਦਾ ਸੀ ਜੀ। ਉੱਥੇ ਮੇਰੀ ਭੂਆ ਸੀ ਨਾਲ ਹੀ, ਡੇਪੋ ਕੇ ਪਿੰਡ ਸੀ, ਲਾਲਾ ਸੀ। ਤੇ ਅਸੀਂ ਤਾਂ ਉੱਤਰ ਗਏ ਨਾ। ਉੱਤਰ ਗਏ ਤੁਸੀਂ? ਕਿ ਉਹ ਅੱਗੇ ਸਟੇਸ਼ਨ ਸੀ ਅਲੀਪੁਰ ਸੈਦਾ। ਹਾਂ ਬਿਲਕੁਲ। ਉਹ ਜਿਹੜੇ ਥਾਣੇਦਾਰ ਦਾ ਟੱਬਰ ਸੀ ਤੇ ਜਿਹੜਾ ਸੀ ਉਹਦਾ ਸਟੇਸ਼ਨ ਮਾਸਟਰ ਤਾਂ ਉਹ ਨਾ ਵੜ ਗਿਆ। ਵਾਲੇਕੁਮ ਦੋਸਤੋ, ਮੈਂ ਔਰੰਗਜ਼ੇਬ ਬੇਗ ਇੱਕ ਨਵੀਂ ਕਹਾਣੀ ਨਵੀਂ ਸਟੋਰੀ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਮੈਂ ਖੜਾ ਵਾਂ ਅਲੜ ਸਟੇਸ਼ਨ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਅਲੜ ਸਟੇਸ਼ਨ ਇਸ ਵੇਲੇ ਖੰਡਰ ਬਣ ਚੁੱਕਿਆ, ਲੇਕਿਨ ਬੀਬੀ ਦਲੀਪ ਕੌਰ ਸਾਹਿਬਾ ਜਿਹੜੀ ਕਿ ਇੱਕ ਜ਼ੈਲਦਾਰ ਦੀ ਬੇਟੀ ਨੇ, ਉਹ ਇਸ ਵੇਲੇ ਇੰਡੀਆ ਦੇ ਵਿੱਚ ਨੇ। ਪਾਰਟੀਸ਼ਨ ਹੋਈ ਤੇ ਉਹਨਾਂ ਨੂੰ ਸੰਵਿਧਾਨ ਦਾ ਵੀਜ਼ਾ ਮਿਲੇ 47 ਨਾਮਾ ਚੈਨਲ ਤੇ ਉਹਨਾਂ ਨੇ ਉਹਦਾ ਇੰਟਰਵਿਊ ਕੀਤਾ। ਉਸ ਇੰਟਰਵਿਊ ਦਾ ਲਿੰਕ ਮੈਂ ਦੇ ਦਿੱਤਾ। ਖੈਰ, ਉਹ ਬੀਬੀ ਸਾਹਿਬਾ ਦਲੀਪ ਕੌਰ ਸਾਹਿਬਾ ਨੇ ਦੱਸਿਆ ਕਿ ਜਦੋਂ 1947 ਦੀ ਵੰਡ ਹੋਈ ਹੈ ਤੇ ਮੇਰਾ ਬਾਪੂ ਜ਼ੈਲਦਾਰ ਸਨ, ਲਿਹਾਜ਼ਾ ਉਹਨਾਂ ਨੇ ਇੱਕ ਸਟੇਸ਼ਨ ਮਾਸਟਰ ਦੀ ਫੈਮਿਲੀ ਤੇ ਇੱਕ ਪੁਲਿਸ ਵਾਲੇ ਦੀ ਯਾਨੀ ਕਿ ਥਾਣੇਦਾਰ ਦੀ ਫੈਮਿਲੀ, ਉਹ ਵੀ ਸਿੱਖ ਸਨ, ਉਹ ਇੰਡੀਆ ਚੱਲੇ ਸਨ। ਤੇ ਉਹਨਾਂ ਨੂੰ ਮੇਰੇ ਬਾਪੂ ਨੇ ਕਿਹਾ ਕਿ ਮੇਰਾ ਪਰਿਵਾਰ ਵੀ ਲੈ ਜਾਓ। ਲਿਹਾਜ਼ਾ ਇਹ ਦਲੀਪ ਕੌਰ ਸਾਹਿਬਾ ਔਰ ਇਹਨਾਂ ਦੇ ਵਾਲਿदैन ਜਿਹੜੇ ਨੇ ਉਦੋਂ ਉਹ ਸਾਰੇ ਇਹ ਅਲੜ ਸਟੇਸ਼ਨ ਤੇ ਆਏ। ਤੇ ਇੱਥੋਂ ਫਿਰ ਸਿਆਲਕੋਟ ਸਾਈਡ ਤੋਂ, ਇਸ ਸਾਈਡ ਤੋਂ ਸਿਆਲਕੋਟ ਤੋਂ ਟ੍ਰੇਨ ਆਈ, ਇੱਥੇ ਖੜੀ ਹੋਈ। ਔਰ ਇਹ ਪਰਿਵਾਰ ਜ਼ੈਲਦਾਰ ਗੰਡਾ ਸਿੰਘ ਦੀ ਫੈਮਿਲੀ ਔਰ ਫਿਰ ਜਿਹੜੇ ਉਹ ਸਟੇਸ਼ਨ ਮਾਸਟਰ ਸੀ ਇੱਥੇ ਉਹਦੀ ਫੈਮਿਲੀ ਤੇ ਇੱਕ ਪੁਲਿਸ ਵਾਲਾ, ਉਹਨਾਂ ਦੀ ਫੈਮਿਲੀ ਇਹ ਸਟੇਸ਼ਨ ਤੋਂ ਟ੍ਰੇਨ ਤੇ ਬੈਠ ਕੇ ਤੇ ਫਿਰ ਅੱਗੇ ਨਾ ਜਾਣਾ ਸੀ ਚੁਇੰਡਾ, ਪਸਰੂਰ, ਕਿਲ੍ਹਾ ਸੋਭਾ ਸਿੰਘ, ਅੱਗੇ ਫਿਰ ਅਲੀਪੁਰ ਸੈਦਾ, ਨਾਰੋਵਾਲ, ਜੱਸੜ ਤੇ ਡੇਰਾ ਬਾਬਾ ਨਾਨਕ। ਇਹ ਰੂਟ ਸੀ ਉਸ ਟ੍ਰੇਨ ਦਾ। ਉਹ ਬੀਬੀ ਸਾਹਿਬਾ ਦਲੀਪ ਕੌਰ ਸਾਹਿਬਾ ਨੇ ਦੱਸਿਆ ਕਿ ਅਸੀਂ ਇੱਥੋਂ ਸਾਰੀ ਪਰਿਵਾਰ ਬਹਿ ਗਏ, ਚੁਇੰਡੇ ਗਏ, ਪਸਰੂਰ ਗਏ। ਲੇਕਿਨ ਕਿਲ੍ਹਾ ਸੋਭਾ ਸਿੰਘ ਜਦੋਂ ਆਇਆ ਤੇ ਇਹ ਬੀਬੀ ਦਲੀਪ ਕੌਰ ਸਾਹਿਬਾ ਦੇ ਜਿਹੜੇ ਉੱਥੇ ਅਜ਼ੀਜ਼ ਹੈਗੇ ਸਨ, ਇਹ ਸਾਰਾ ਪਰਿਵਾਰ ਉੱਥੇ ਉਤਰ ਗਿਆ ਤੇ ਅੱਗੇ ਬਾਕੀ ਫੈਮਿਲੀ ਚਲੀ ਗਈ। ਉਹਨਾਂ ਨੂੰ ਰਾਹ 'ਚ ਫਿਰ ਨੁਕਸਾਨ ਪਹੁੰਚਿਆ ਦੂਜੀ ਫੈਮਿਲੀ ਨੂੰ, ਇਹਨਾਂ ਦੀ ਫੈਮਿਲੀ ਬਚ ਗਈ। ਤੇ ਮੇਰੀ ਕੋਸ਼ਿਸ਼ ਸੀ ਕਿ ਮੈਂ ਉਹ ਸਟੇਸ਼ਨ ਹਾਲ ਦਿਆਂ ਬੀਬੀ ਹੋਰਾਂ ਨੂੰ, ਤਾਂ ਕਿ ਜਿੱਥੋਂ ਉਹਨਾਂ ਨੇ ਉਹਨਾਂ ਦਾ ਪਿੰਡ ਕੋਲ ਹੀ ਸੀ ਜਿਹੜਾ ਨਾ ਭੀਲੋ ਕੀ ਪਿੰਡ ਹੈ ਬਿਲਕੁਲ ਨਾਲ ਹੈ, ਤੇ ਉੱਥੋਂ ਦੇ ਉਹ ਜ਼ੈਲਦਾਰ ਸਨ ਤੇ ਇਹ ਸਟੇਸ਼ਨ ਉਹਨਾਂ ਇਸਤੇਮਾਲ ਕੀਤਾ ਤੇ ਅੱਜ ਉਹਨਾਂ ਦੀਆਂ ਯਾਦਾਂ ਸ਼ੇਅਰ ਕਰਨੇ। ਲੋ ਜੀ ਮਾਂ ਜੀ ਤੇ ਪਿਆਰੇ ਦੋਸਤੋ, ਇਹ ਆ ਗਿਆ ਕਿਲ੍ਹਾ ਸੋਭਾ ਸਿੰਘ ਦਾ ਸਟੇਸ਼ਨ। ਲਓ ਜੀ ਦੋਸਤੋ, ਇਹ ਆ ਗਿਆ ਅਲੀਪੁਰ ਸੈਦਾ ਰੇਲਵੇ ਸਟੇਸ਼ਨ। ਲਓ ਜੀ ਦੋਸਤੋ, ਇਹ ਕਿਲ੍ਹਾ ਅਲੀਪੁਰ ਸੈਦਾ ਦਾ ਸਟੇਸ਼ਨ, ਇੱਥੇ ਬਹਿ ਕੇ ਮੈਂ ਉਹ ਪੁਰਾਣੇ ਵਕਤਾਂ 'ਚ ਖੋ ਗਿਆ। ਇਹ ਉਹ ਰਸਤੇ ਨੇ ਜਿੱਥੇ ਇੱਥੇ ਮੁਸਾਫਰ ਚੱਲਦੇ ਹੋਣਗੇ, ਕਿਉਂਕਿ ਉਹਨਾਂ ਅਰਸਾ ਦਰਾਜ਼ ਹੋ ਗਿਆ ਇੱਥੇ ਟ੍ਰੇਨਾਂ ਨਹੀਂ ਚੱਲਦੀਆਂ। ਤੇ 1947 ਤੋਂ ਪਹਿਲਾਂ ਇਹੋ ਹੀ ਉਹ ਰਸਤੇ ਨੇ, ਇਹੋ ਹੀ ਉਹ ਸਟੇਸ਼ਨ ਜਿਹੜਾ ਹਿੰਦੂ, ਸਿੱਖ, ਮੁਸਲਮਾਨ ਸਾਰੇ ਇਸਤੇਮਾਲ ਕਰਦੇ ਹੁੰਦੇ ਸਨ। ਇਹ ਹੀ ਉਹ ਸਟੇਸ਼ਨ ਹੈ ਜਿੱਥੇ ਉਹ ਟ੍ਰੇਨ ਵੀ ਟੱਕੀ ਗਈ, ਜਿਸ ਤਰ੍ਹਾਂ ਕਿ ਬਜ਼ੁਰਗਾਂ ਨੇ ਦੱਸਿਆ। ਤੇ ਅੱਜ ਮੈਂ ਇੱਥੇ ਆਇਆ ਤੇ ਮੈਨੂੰ ਅਜੀਬ ਜਿਹਾ ਅਹਿਸਾਸ ਹੋ ਰਿਹਾ ਹੈ ਕਿ ਇਹ ਉਹ ਸਟੇਸ਼ਨ ਹੈ ਜਿਹਨੇ 47 ਦੇ ਵਿੱਚ ਬੜੀ ਜਿਹੜੀ ਨਾ ਉਹ ਜ਼ੁਲਮ ਵੇਖਿਆ ਆਪਣੀ ਅੱਖਾਂ ਦੇ ਨਾਲ, ਜੋ ਕੁਝ ਵੀ ਹੋਇਆ, ਜੋ ਕੁਝ ਬਜ਼ੁਰਗਾਂ ਨੇ ਦੱਸਿਆ। ਤੇ ਇਹ ਚੀਜ਼ਾਂ ਅੱਜ ਵੀ ਉੱਥੇ ਮੌਜੂਦ ਨੇ, ਲੇਕਿਨ ਹੁਣ ਉਹ ਜਿਹੜੇ ਫੱਟ ਲੱਗੇ ਸਨ ਲੋਕਾਂ ਨੂੰ, ਉਹ ਨਹੀਂ ਭੁੱਲੇ। ਉਹ ਜਿਹੜੇ ਇੰਡੀਆ ਚਲੇ ਗਏ ਨੇ, ਚੜ੍ਹਦੇ ਪੰਜਾਬ ਦੇ ਵਿੱਚ ਲੋਕ, ਉਹ ਕੋਈ ਵੀ ਫੱਟ ਨਹੀਂ ਭੁੱਲੇ। ਜਾਂ ਜਿਹੜੇ ਇੰਡੀਆ ਦੇ ਵਿੱਚ ਮੁਸਲਮਾਨ ਪਾਕਿਸਤਾਨ 'ਚ ਆਏ ਨੇ, ਉਹਨਾਂ ਨੂੰ ਜਿਹੜੇ ਫੱਟ ਲੱਗੇ ਨੇ ਇੰਡੀਆ ਵਾਲੀ ਸਾਈਡ ਤੋਂ, ਉਹ ਵੀ ਨਹੀਂ ਭੁੱਲੇ। ਤੇ ਇਸ ਦੁਆ ਦੇ ਨਾਲ ਕਿ ਅੱਲਾ ਕਰੇ ਆਇੰਦਾ ਨਫ਼ਰਤਾਂ ਦੀ ਬਜਾਏ ਪਿਆਰ ਮੁਹੱਬਤ ਦੁਨੀਆ 'ਚ ਹੋ ਜੇ।
ਧਰਮ ਕੋਈ ਵੀ ਹੈ, ਕਿ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ, ਈਸਾਈ ਹੈ, ਲੇਕਿਨ ਨਾ ਹੱਕ ਕਿਸੇ ਨੂੰ ਨਾ ਮਾਰਿਆ ਜਾਏ, ਨਫ਼ਰਤ ਨਾ ਕੀਤੀ ਜਾਏ। ਪਿਆਰ ਕਰੋ। ਜ਼ਿੰਦਗੀ ਥੋੜੀ ਜਿਹੀ ਪਤਾ ਨਹੀਂ ਕਿਹੜੇ ਨੇ ਮਰ ਜਾਣਾ, ਪਿਆਰ ਕਰਕੇ ਵੰਡੋ। ਦੋਸਤੋ ਐਲਰਟ ਸਟੇਸ਼ਨ ਹੈ ਜਿੱਥੋਂ ਮਾਂ ਜੀ ਦਲੀਪ ਕੌਰ ਸਾਹਿਬਾ ਆਪਣੀ ਪਰਿਵਾਰ ਦੇ ਨਾਲ ਸਵਾਰ ਹੋਈਆਂ, ਤੇ ਹੁਣ ਤੁਹਾਨੂੰ ਲੈ ਕੇ ਚੱਲਣਾ ਮੈਂ ਅਲਰਟ ਸਟੇਸ਼ਨ ਪਹਿਲਾਂ ਵਿਖਾ ਲਾਂ, ਫਿਰ ਉਸ ਤੋਂ ਬਾਅਦ ਜਾਵਾਂਗਾ ਕਿਲ੍ਹਾ ਸੂਬਾ ਸਿੰਘ ਜਿੱਥੇ ਜਾ ਕੇ ਉਹ ਉਤਰ ਗਏ ਤੇ ਉਹਨਾਂ ਦੀ ਜਾਨ ਬਚ ਗਈ। ਤੇ ਉਸ ਤੋਂ ਬਾਅਦ ਐਸੀ ਵੀਡੀਓ ਤੁਹਾਨੂੰ ਫਿਰ ਮੈਂ ਅਲੀਪੁਰ ਸਈਦਾਂ ਦਾ ਰੇਲਵੇ ਸਟੇਸ਼ਨ ਜਾ ਕੇ ਵਿਖਾ ਲਣਾ, ਜਿੱਥੇ ਜਾ ਕੇ ਫਿਰ ਉਹ ਜ਼ੁਲਮ ਜ਼ਿਆਦਤੀ ਹੋਈ। ਤੇ ਇਹ ਅਲਰਟ ਸਟੇਸ਼ਨ ਹੈ। ਇਹ ਜੀ ਸਟੇਸ਼ਨ ਮਾਸਟਰ ਦਾ ਕਮਰਾ, ਦਫ਼ਤਰ ਸਟੇਸ਼ਨ ਮਾਸਟਰ ਅਲਰਟ ਸਟੇਸ਼ਨ। ਤੇ ਇਹ ਇੱਥੇ ਪੈ ਗਏ ਨੇ ਉਜਾੜੇ। ਇਹ ਦੇਖੋ ਜਨਾਬ, ਤਿਜੋਰੀ ਖਤਮ ਹੋ ਗਈ, ਸਾਰਾ ਕੁਝ ਇੱਥੇ, ਅੰਗੀਠੀ, ਅਲਮਾਰੀ, ਕਮਰਾ, ਸਟੋਰ ਰੂਮ ਟਿਕਟਾਂ ਵਾਲਾ, ਤੇ ਟਿਕਟ ਘਰ ਦੀ ਉਹ ਅਲਮਾਰੀ ਜਿੱਥੋਂ ਇੱਥੇ ਸਟੇਸ਼ਨ ਮਾਸਟਰ ਦਾ ਜਿਹੜਾ ਅਮਲਾ ਸੀ ਸਟੇਸ਼ਨ ਦਾ, ਉਹ ਪੈਸੇ ਫੜਦਾ ਹੁੰਦਾ ਸੀ ਤੇ ਬਜ਼ੁਰਗਾਂ ਨੂੰ ਇੱਥੋਂ ਟਿਕਟ ਦੇ ਦਿੰਦਾ ਹੁੰਦਾ ਸੀ। ਦੋਸਤੋ ਇੱਕ ਚੀਜ਼ ਮੈਂ ਇੱਥੇ ਐਡ ਕਰਦਾ ਕਿ ਐਲਰਟ ਸਟੇਸ਼ਨ ਜਿਹੜਾ ਨਾ, ਇਹ ਜਦੋਂ ਇਹ ਪਟਰੀ ਵਿਛੀ ਹੈ ਨਾ, ਇਹ ਉਦੋਂ ਨਹੀਂ ਸੀ ਬਣਿਆ। 1916 ਦੇ ਵਿੱਚ ਇੱਥੇ ਟ੍ਰੇਨ ਪਹਿਲੀ ਦਫਾ ਚੱਲੀ ਹੈ, ਤੇ ਇਹ ਅਲਰਟ ਸਟੇਸ਼ਨ ਉਸ ਤੋਂ ਬਾਅਦ ਬਣਿਆ। ਤੇ ਉਹਦੇ ਬਾਰੇ ਦੇ ਵਿੱਚ ਜਿਹੜੀ ਬਜ਼ੁਰਗਾਂ ਨੇ ਗੱਲਾਂ ਦੱਸੀਆਂ ਨੇ, ਜਾਂ ਜਿਹੜੀ ਹਿਸਟਰੀ ਤੋਂ ਪਤਾ ਚੱਲਦਾ ਕਿ ਇੱਥੇ ਖੱਤਰੀ ਇਸ ਅਲਰਟ ਪਿੰਡ ਦੇ ਵਿੱਚ ਬਹੁਤ ਰਹਿੰਦੇ ਸਨ। ਇਹ ਪਿੰਡ ਹੈਗਾ ਅਲਰਟ, ਇੱਥੇ ਖੱਤਰੀ ਰਹਿੰਦੇ ਹੁੰਦੇ ਸਨ, ਤੇ ਖੱਤਰੀਆਂ ਦਾ ਬੜਾ ਕਾਰੋਬਾਰ ਹੁੰਦਾ ਸੀ, ਲਿਹਾਜ਼ਾ ਉਹਨਾਂ ਨੇ ਇਹ ਸਟੇਸ਼ਨ ਮਨਜ਼ੂਰ ਕਰਵਾ ਲਿਆ। ਸਟੇਸ਼ਨ ਤੇ ਮਨਜ਼ੂਰ ਗੌਰਮੈਂਟ ਨੇ ਕਰ ਦਿੱਤਾ, ਲੇਕਿਨ ਹੋਇਆ ਇਹ ਸੀ ਕਿ ਉਹਨਾਂ ਨੇ ਆਖਿਆ ਕਿ ਇੱਥੇ ਸਵਾਰੀ ਹੈ ਨਹੀਂ, ਤੇ ਉਹ ਜਿਹੜਾ ਨਾ ਸਵਾਰੀ ਇੱਥੇ ਹੈ ਨਹੀਂ, ਲਿਹਾਜ਼ਾ ਫਿਰ ਖੱਤਰੀਆਂ ਨੇ ਮੁੰਡਿਆਂ ਨੂੰ ਜਿਹੜਾ ਨਾ ਪੈਸੇ ਦੇਣੇ ਕਰਨੇ, ਆਪਣੀ ਮਰਜ਼ੀ ਨਾਲ ਇੱਥੋਂ ਟਿਕਟਾਂ ਉਹਨਾਂ ਲੈਣੀ ਕਰਨੀਆਂ, ਤੇ ਟਿਕਟਾਂ ਲੈ ਕੇ ਉਹਨਾਂ ਨੇ ਤੇ ਇੱਥੋਂ ਚੜ੍ਹ ਜਾਣਾ ਕਰਨਾ, ਤਾਂ ਕਿ ਇਹ ਜਿਹੜਾ ਨਾ ਉਹ ਸ਼ੋਅ ਕੀਤਾ ਜਾਏ ਕਿ ਬੜੀ ਸਵਾਰੀ ਹੈ। ਲੇਕਿਨ ਫਿਰ ਸਟੇਸ਼ਨ ਜਿਹੜਾ ਨਾ ਇਹ ਬਿਲਡਿੰਗ ਅੰਗਰੇਜ਼ ਨੇ ਬਣਾ ਦਿੱਤੀ। ਪਹਿਲਾਂ ਇੱਥੇ ਖੋਖਾ ਰੱਖਿਆ ਗਿਆ ਸੀ ਟਿਕਟਾਂ ਵਾਸਤੇ, ਤੇ ਖੋਖਾ ਜਿਹੜਾ ਨਾ ਉਹ ਫਿਰ ਚੇਂਜ ਕਰਕੇ ਤੇ ਇਹ ਬਿਲਡਿੰਗ ਨੂੰ ਜਿਹੜਾ ਨਾ ਉਹਨਾਂ ਬਣਾ ਦਿੱਤਾ। ਤੇ ਇਹ ਅਲਰਟ ਸਟੇਸ਼ਨ ਅੱਜ ਕੱਲ੍ਹ ਇੱਥੇ ਟ੍ਰੇਨ ਕੋਈ ਨਹੀਂ ਖੜੀ ਹੁੰਦੀ। ਇੱਧਰ ਸਿਆਲਕੋਟ ਹੈਗਾ, ਅੱਗੇ ਗੁੰਨਾ ਹੈ, ਗੁੰਨਾ ਕਲਾਂ, ਤੇ ਫਿਰ ਸਿਆਲਕੋਟ, ਉਸ ਤੋਂ ਅੱਗੇ ਵਜ਼ੀਰਾਬਾਦ ਵਗੈਰਾ। ਤੇ ਇਹ ਇੱਥੇ ਬਿਲਕੁਲ ਇਸ ਵੇਲੇ ਵਰਾਨੀ ਛਾਈ ਹੈ। ਲੋ ਜੀ ਦੋਸਤੋ, ਅਲਰਟ ਤੋਂ ਬਾਅਦ ਚੱਲਦੇ ਹਾਂ ਕਿਲ੍ਹਾ ਸੂਬਾ ਸਿੰਘ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਵਿਖਾਲਾਂਗਾ ਅਲੀਪੁਰ ਸਈਦਾਂ ਸਟੇਸ਼ਨ। ਲੋ ਜੀ ਮਾਂ ਜੀ ਤੇ ਪਿਆਰੇ ਦੋਸਤੋ, ਇਹ ਆ ਗਿਆ ਕਿਲ੍ਹਾ ਸੂਬਾ ਸਿੰਘ ਦਾ ਸਟੇਸ਼ਨ। ਇਹ ਲਿਖਿਆ ਹੈ ਉਰਦੂ ਦੇ ਵਿੱਚ ਕਿਲ੍ਹਾ ਸੂਬਾ ਸਿੰਘ, ਤੇ ਇਹ ਹੀ ਉਹ ਸਟੇਸ਼ਨ ਹੈ ਜਿੱਥੇ ਮਾਂ ਜੀ ਆਪਣੀ ਫੈਮਿਲੀ ਦੇ ਨਾਲ ਉਤਰ ਕੇ ਤੇ ਪਿੰਡ ਦੀਪੋ ਕੇ ਚਲੇ ਗਏ। ਤੇ ਇਸ ਸਾਈਡ ਤੇ ਆਏਗਾ ਅਲੀਪੁਰ ਸਈਦਾਂ, ਨਾਰੋਵਾਲ, ਜੱਸੜ ਤੇ ਡੇਰਾ ਬਾਬਾ ਨਾਨਕ। ਇਸ ਸਾਈਡ ਤੇ ਆਏਗਾ ਚੁਇੰਡਾ, ਪਸਰੂਰ, ਅਲੜ, ਗੁੰਨਾ, ਸਿਆਲਕੋਟ, ਵਜ਼ੀਰਾਬਾਦ। ਤੇ ਚਲੋ ਤੁਹਾਨੂੰ ਅੰਦਰ ਜਾ ਕੇ ਵਿਖਾਲਦੇ ਹਾਂ ਤੇ ਮਾਂ ਜੀ ਦੀਆਂ ਯਾਦਾਂ ਤਾਜ਼ਾ ਕਰਨੇ ਆ। ਇੱਥੇ ਹੀ ਉਹ ਮਾਂ ਜੀ ਉਤਰ ਕੇ ਤੇ 1947 ਨੂੰ ਤੇ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਦੀਪੋ ਕੇ ਗਏ। ਤੇ ਚਲੋ ਜੀ ਅੰਦਰ ਚੱਲਦੇ ਹਾਂ ਕਿਲ੍ਹਾ ਸੂਬਾ ਸਿੰਘ ਸਟੇਸ਼ਨ। ਇਹ ਜਨਾਬ ਅੰਦਰ ਆ ਗਏ ਸੀ। ਇਹ ਟਿਕਟ ਘਰ ਤੇ ਇਹ ਸਟੇਸ਼ਨਾਂ ਦੇ ਨਾਮ, ਤੇ ਇਹ ਜਨਾਬ ਲਿਖਿਆ इधरों नारोवाल, बद्दोमल्ली, नारंग, शादरा, लाहौर, रायबंड, उकाड़ा, साहिवाल, चीचा, वतनी, खानेवाल, जहानिया, बावलपुर, खानपुर, सादकवा, रोडी, नवाबशाह, हैदराबाद, कराची। ਇਹ ਜਨਾਬ ਵੇਖੋ ਤੁਸੀਂ, ਇਹ ਛੱਤ ਨਵੀਂ ਹੈ ਲੇਕਿਨ ਸਟੇਸ਼ਨ ਪੁਰਾਣਾ। ਇਹ ਜਨਾਬ ਟਿਕਟ ਘਰ, ਤੇ ਇਹ ਖਵਾਤੀਨ ਵਾਸਤੇ ਇੰਤਜ਼ਾਰਗਾਹ, ਜਿੱਥੇ ਖਵਾਤੀਨ ਬਹਿ ਕੇ ਇੰਤਜ਼ਾਰ ਕਰਦੀਆਂ ਹੁੰਦੀਆਂ ਸਨ। ਇੱਧਰ ਵੀ ਟਿਕਟ ਘਰ ਲੱਗਾ। ਇਹ ਜਨਾਬ ਸਟੇਸ਼ਨ। ਅੱਛਾ, ਇਹ ਗਾਰਡਰ ਪਏ ਨੇ ਜੀ। ਇਹ ਛੱਤ ਜਿਹੜੀ ਹੈ ਨਾ ਅੰਗਰੇਜ਼ ਦੌਰ ਦੀ, ਇਹ ਤਬਦੀਲ ਹੋਈ ਤੇ ਉਹਦੇ ਗਾਰਡਰ ਨੇ, ਇਹ ਪਏ ਨੇ ਉੱਤੇ ਤੇ ਕੁਝ ਲਿਖਿਆ। ਓਏ ਹੋਏ ਕਿਹੜੇ ਕਿਹੜੇ ਵੱਡੇ ਗਾਰਡਰ ਹੈਗੇ ਨੇ। ਕੋਈ ਚੀਜ਼ ਜਿੱਤੇ ਨਹੀਂ ਨਜ਼ਰ ਆ ਰਹੀ, ਜ਼ੰਗ ਲੱਗਾ ਹੈ ਜਿਹਦੀ ਵਜ੍ਹਾ ਨਾਲ ਕੋਈ ਚੀਜ਼ ਮੇਰਾ ਖਿਆਲ ਨਹੀਂ ਪੜੀ ਜਾਏਗੀ। ਇਹ ਜਨਾਬ ਕਿਲ੍ਹਾ ਸੂਬਾ ਸਿੰਘ ਸਟੇਸ਼ਨ ਦੀ ਇਮਾਰਤ। ਇਹ ਉੱਤੇ ਉਰਦੂ ਔਰ ਇੰਗਲਿਸ਼ ਵਿੱਚ ਲਿਖਿਆ। ਦੋਸਤੋ, ਇਹ ਮੈਂ ਸਟੇਸ਼ਨ ਤੇ ਆਇਆ। ਪਹਿਲੇ ਮੈਂ ਖੈਰ ਸਟੇਸ਼ਨ ਦੀ ਵੀਡੀਓ ਬਣਾ ਚੁੱਕਿਆ, ਲੇਕਿਨ ਅੱਜ ਆਉਣ ਦਾ ਮਕਸਦ ਹੈ ਕਿ ਮਾਂ ਜੀ ਨੇ ਜਿਹੜਾ ਸਾਮਲ ਧਾਮੀ ਸਾਹਿਬ ਨੇ ਇੰਟਰਵਿਊ ਦਿੱਤਾ ਤੇ ਉਹਦੇ 'ਚ ਕਿਹਾ ਕਿ ਜੀ ਮੈਂ ਆ ਰਹੀ ਸਾਂ ਆਪਣੀ ਫੈਮਿਲੀ ਦੇ ਨਾਲ, ਬੱਚੀ ਹੁੰਦੀ ਸਾਂ, ਤੇ ਇਸ ਸਾਈਡ ਤੋਂ ਆ ਰਹੀ ਸਾਂ ਟ੍ਰੇਨ ਦੇ ਉੱਤੇ। ਥਾਣੇਦਾਰ ਦੀ ਫੈਮਿਲੀ ਤੇ ਹਿੰਦੂ ਥਾਣੇਦਾਰ ਤੇ ਹਿੰਦੂ ਜਿਹੜਾ ਸੀ ਸਟੇਸ਼ਨ ਮਾਸਟਰ, ਉਹਦੀ ਫੈਮਿਲੀ ਦੇ ਨਾਲ। ਤੇ ਇਹ ਜਦੋਂ ਟ੍ਰੇਨ ਇੱਧਰ ਨੂੰ ਆਈ ਨਾ, ਇੱਥੇ ਨੂੰ
ਇੱਥੇ ਆ ਖੜੀ ਹੋ ਗਈ ਹੈ। ਮੈਂ ਉੱਤਰ ਗਈ ਹਾਂ ਇੱਥੋਂ। ਫਿਰ ਮੈਂ ਜਿਹੜੀ ਨਾ ਦੀਪੋ ਕੇ ਪਿੰਡ ਹੁੰਦਾ ਇੱਥੋਂ, ਇੱਥੇ ਫਾਟਕ ਜਾ ਕੇ ਤੇ ਇਸ ਸਾਈਡ ਤੇ ਇੰਨਾ ਬਿਲਡਿੰਗਾਂ ਹਰੀਆਂ ਬਿਲਡਿੰਗਾਂ ਦੇ ਪਰਾਂ ਤਕਰੀਬਨ ਕੋਈ ਪਿੰਡ ਹੈਗਾ ਕੋਈ 12 ਕਿਲੋਮੀਟਰ ਦੂਰ ਇੱਥੋਂ, ਤੇ 12 ਨਹੀਂ ਐਗਜ਼ੈਕਟ ਨਹੀਂ ਮੈਨੂੰ ਪਤਾ, ਲੇਕਿਨ ਕਾਫੀ ਦੂਰ ਇੱਥੋਂ ਪਿੰਡ ਹੈਗਾ। ਤੇ ਉੱਥੇ ਅਸੀਂ ਚਲੇ ਗਏ ਤੇ ਉੱਥੇ ਜਾ ਕੇ ਤੇ ਫਿਰ ਜਿਹੜਾ ਨਾ ਅਸੀਂ ਇਹ ਟ੍ਰੇਨ ਛੱਡ ਦਿੱਤੀ। ਇਹ ਟ੍ਰੇਨ ਅੱਗੇ ਚਲੀ ਗਈ ਤੇ ਅੱਗੇ ਸਟੇਸ਼ਨ ਫਿਰ ਆਉਂਦਾ ਹੈ ਅਲੀਪੁਰ ਸੈਦਾ। ਉੱਥੇ ਜਾ ਕੇ ਫਿਰ ਟ੍ਰੇਨ ਦੇ ਨਾਲ ਕੁਝ ਜੱਥੇ ਨੇ ਹਮਲਾ ਕੀਤਾ ਤੇ ਉਹ ਜਿਹੜੀ ਖਾਨਦਾਨ ਸੀ ਸਾਡੇ ਨਾਲ ਹਿੰਦੂਆਂ ਦਾ, ਜਿਹਦੇ 'ਚ ਥਾਣੇਦਾਰ ਦੀ ਫੈਮਿਲੀ ਤੇ ਉਹ ਦੂਸਰੇ ਦੀ ਫੈਮਿਲੀ ਸੀ, ਥਾਣੇਦਾਰ ਦੀ ਤੇ ਸਟੇਸ਼ਨ ਮਾਸਟਰ ਦੀ, ਉਹਨਾਂ ਨੂੰ ਮਾਰ ਦਿੱਤਾ ਗਿਆ। ਤੇ ਇਹ ਸਟੇਸ਼ਨ ਤੇ ਆ ਕੇ ਮੈਂ ਉਹ ਯਾਦਾਂ ਤਾਜ਼ਾ ਕਰਵਾਉਣੀਆਂ ਨੇ ਮਾਂ ਜੀ ਦੀਆਂ, ਜਿਹੜੀਆਂ ਇੱਥੇ ਉਤਰੀਆਂ ਹੋਣਗੀਆਂ ਉਦੋਂ 1947 ਦੀ ਜਦੋਂ ਪਾਰਟੀਸ਼ਨ ਹੋਈ। ਤੇ ਅੱਜ ਜਨਾਬ ਇਹ ਦੇਖੋ ਸਟੇਸ਼ਨ ਮੌਜੂਦ ਹੈ। ਉਹ ਮਾਂ ਜੀ ਵੀ ਹਲੇ ਹਯਾਤ ਨੇ, ਜ਼ਿੰਦਾ ਨੇ, ਲੇਕਿਨ ਉਹ ਵਕਤ ਹੋ ਨਹੀਂ ਰਿਹਾ। ਤੇ ਚਲੋ ਹੁਣ ਤੁਹਾਨੂੰ ਮੈਂ ਚੱਲ ਕੇ ਦਿਖਾ ਲੈਣਾ ਅਲੀਪੁਰ ਸੈਦਾ ਸਟੇਸ਼ਨ, ਜਿੱਥੇ ਜਾ ਕੇ ਉਹ ਟ੍ਰੇਨ ਦੇ ਵਿੱਚ ਨਾ ਕੁਝ ਜੱਤਿਆਂ ਨੇ ਹਮਲਾ ਕੀਤਾ। ਉੱਥੇ ਚੱਲਦੇ ਹਾਂ। ਲਓ ਜੀ ਦੋਸਤੋ, ਇਹ ਆ ਗਿਆ ਅਲੀਪੁਰ ਸੈਦਾ ਰੇਲਵੇ ਸਟੇਸ਼ਨ। ਇਹੋ ਹੀ ਉਹ ਸਟੇਸ਼ਨ ਜਿਹੜਾ ਕਿ ਅਕਸਰ ਕੁਝ ਬਜ਼ੁਰਗ ਜਿਹੜੇ ਇੰਡੀਆ ਗਏ ਨੇ ਪਾਕਿਸਤਾਨ ਦੇ ਹਿੱਸੇ 'ਚੋਂ 1947 ਤੋਂ, ਉਹਨਾਂ ਨੇ ਦਾ ਜ਼ਿਕਰ ਕੀਤਾ ਕਿ ਇੱਥੇ ਜੱਥਾ ਪਿਆ ਟ੍ਰੇਨ ਨੂੰ। ਯਾਰੀ ਬਾਤ ਹੈ ਕਿ ਜਿਨ੍ਹਾਂ ਨੇ ਵੀ ਜ਼ੁਲਮ ਕੀਤਾ ਉਹ ਹਿੰਦੂਆਂ ਨੇ ਕੀਤਾ, ਮੁਸਲਮਾਨਾਂ ਨੇ ਕੀਤਾ ਜਾਂ ਸਿੱਖਾਂ ਨੇ ਕੀਤਾ, ਬੁਰਾ ਹੋਇਆ। ਲਓ ਜੀ, ਮੈਂ ਆ ਗਿਆ ਅਲੀਪੁਰ ਸੈਦਾ ਰੇਲਵੇ ਸਟੇਸ਼ਨ ਤੇ ਬਹੁਤ ਹੀ ਦੁੱਖ ਹੁੰਦਾ ਹੈ ਪੁਰਾਣੇ ਖੰਡਰਾਤ ਵੇਖ ਕੇ। ਲਓ ਜੀ, ਇਹ ਉਹ ਸਟੇਸ਼ਨ ਅਲੀਪੁਰ ਸੈਦਾ ਜਿੱਥੇ ਉਹ ਬਜ਼ੁਰਗਾਂ ਨੇ ਦੱਸਿਆ ਕਿ ਸਾਡੀ ਗੱਡੀ ਰੋਕ ਲਈ ਗਈ ਸੀ ਔਰ ਫਿਰ ਲੁੱਟਮਾਰ ਵੀ ਹੋਈ ਤੇ ਬੰਦੇ ਵੀ ਮਾਰੇ ਗਏ, ਕਿਉਂਕਿ ਉਦੋਂ ਦੋਵਾਂ ਪਾਸੇ ਕੰਮ ਹੋ ਰਿਹਾ ਸੀ। ਇੰਡੀਆ ਤੋਂ ਜਿਹੜੇ ਮੁਸਲਮਾਨ ਇੱਧਰ ਆਉਂਦੇ ਸਨ, ਕੁਛ ਉਹਨਾਂ ਦੇ ਹਮਲੇ ਕਰਦੇ ਹਨ ਲੋਕ, ਜਿਹੜੇ ਇੱਧਰੋਂ ਜਾਂਦੇ ਸਨ ਉਹਨਾਂ ਦੇ ਵੀ ਹਮਲੇ ਹੁੰਦੇ ਸਨ। ਹਾਲਾਂਕਿ ਜਦੋਂ ਪਾਰਟੀਸ਼ਨ ਹੋਈ ਉਦੋਂ ਇਹ ਕਿਹਾ ਗਿਆ ਸੀ ਕਿ ਆਪਣੀ ਮਰਜ਼ੀ ਨਾਲ ਜਿੰਨੇ ਉੱਧਰ ਜਾਣਾ ਉੱਧਰ ਚਲਾ ਜਾ, ਜਿੰਨੇ ਇੱਧਰ ਆਉਣਾ ਇੱਧਰ ਹੋ ਜਾਏ। ਲੇਕਿਨ ਲੁੱਟਾਕ ਲੁੱਟੀ ਤੇ ਵੇਖੋ ਵੇਖੀ ਜਿਹੜੇ ਪੁਰਾਣੇ ਸੱਜਣ ਮਿੱਤਰ ਸਨ ਹਿੰਦੂ ਸਿੱਖ ਮੁਸਲਮਾਨ, ਉਹ ਫਿਰ ਵਿੱਚ ਬਹੁਤ ਸਾਰੇ ਦੁਸ਼ਮਣੀ 'ਚ ਬਦਲ ਗਏ। ਔਰ ਦੁਸ਼ਮਣੀ ਵੀ ਫਜ਼ੂਲ, ਕੋਈ ਮਕਸਦ ਹੀ ਨਹੀਂ ਸੀ, ਇਕੱਠੇ ਸਾਰੀ ਉਮਰ ਰਹੇ। ਤੇ ਇਹ ਜਨਾਬ ਇੱਥੋਂ ਪਲੇਟਫਾਰਮ ਸ਼ੁਰੂ ਹੁੰਦਾ ਸੀ, ਅੱਗੇ ਮੇਰੇ ਬਿਲਕੁਲ ਨਾਰਵਾਲ ਆਏਗਾ, ਦਮਾਲਾ ਫਿਰ ਨਾਰਵਾਲ। ਤੇ ਇੱਥੇ ਲੱਗਾ ਹੁੰਦਾ ਸੀ ਸਾਈਨ ਬੋਰਡ, ਉੱਤੇ ਲਿਖਿਆ ਹੁੰਦਾ ਸੀ ਅਲੀਪੁਰ ਸੈਦਾ। ਇਹ ਹਲੇ ਵੀ ਪਿਆ ਜੇ, ਓਏ ਹੋਏ ਹੋਏ, ਇਹ ਜਨਾਬ ਢੱਠ ਗਿਆ ਜੀ ਅਲੀਪੁਰ ਸੈਦਾ ਦਾ ਸਾਈਨ। ਤੇ ਇਹ ਉੱਤੇ ਲਿਖਿਆ ਉਰਦੂ ਦੇ ਵਿੱਚ ਅਲੀਪੁਰ ਸੈਦਾ ਸ਼ਰੀਫ, ਇਹ ਇੰਗਲਿਸ਼ ਦੇ ਵਿੱਚ ਅਲੀਪੁਰ ਸੈਦਾ ਸ਼ਰੀਫ। ਇਹ ਚੈੱਕ ਕਰੋ, ਹੈ ਵੇਖੋ ਜੀ, ਇਹ ਜੇ ਸਹੂਲਤ ਹਾਲ ਇਸ ਵੇਲੇ। ਤੇ ਇਹ ਪਲੇਟਫਾਰਮ ਇੱਥੋਂ ਸਟਾਰਟ ਹੁੰਦਾ, ਇੱਥੇ ਗੱਡੀ ਖਲੋਤੀ ਹੋਏਗੀ ਆ ਕੇ। ਹੈ ਕਿਸੇ ਨੂੰ ਕੀ ਪਤਾ ਹੈ ਕਿ ਇੱਥੇ ਸਹੀ ਸਲਾਮਤ ਵੀ ਜਾਣਾ ਕਿ ਨਹੀਂ, ਕਿਤੇ ਮਾਰ ਬੂਰ ਨਹੀਂ ਛੱਡਣਾ ਇੱਥੇ, ਕਿ ਸਮਝ ਆਈ ਨਾ। ਤੇ ਇਹ ਅਲੀਪੁਰ ਸੈਦਾ ਦਾ ਇਹ ਜਿਹੜੀ ਨਾ ਬਿਲਡਿੰਗ ਹੈ, ਇਹ ਇੱਥੇ ਮਾਲ ਗੱਡੀ ਦਾ ਪਲੇਟਫਾਰਮ ਹੈ। ਇਹ ਸਿਗਨਲ ਇੱਕ ਹੀ ਇੱਥੇ ਹੁੰਦਾ ਸੀ, ਕਿਉਂਕਿ ਸਿੰਗਲ ਲਾਈਨ ਹੈ ਤਾਂ ਇੱਕ ਹੀ। ਇਹਦੇ ਤੇ ਦੋ ਸਿੰਗਲ ਲੱਗੇ ਹੁੰਦੇ ਸਨ, ਇੱਕ ਇੱਧਰ ਨੂੰ ਹੁੰਦਾ ਸੀ, ਇੱਕ ਦਾ ਇੱਧਰ ਨੂੰ ਹੁੰਦਾ ਸੀ। ਤੇ ਦੋਸਤੋ ਇਹ ਵੇਖੋ ਤੁਸੀਂ, ਅੱਜ ਇੱਥੇ ਯਾਦਾਂ ਹੀ ਰਹਿ ਗਈਆਂ ਨੇ। ਹੈਂ, ਇੱਥੋਂ ਦੋ ਟ੍ਰੇਨਾਂ ਰੋਜ਼ਾਨਾ ਗੁਜ਼ਰਦੀਆਂ ਨੇ, ਲੇਕਿਨ ਤੇ ਖਲੋਂਦੀ ਕੋਈ ਨਹੀਂ। ਗੁਜ਼ਰਦੀਆਂ ਦੋ ਨੇ, ਖਲੋਂਦੀ ਕੋਈ ਨਹੀਂ। ਤੇ ਇਹ ਪਲੇਟਫਾਰਮ ਟੁੱਟ ਫੁੱਟ ਦਾ ਸ਼ਿਕਾਰ। ਇਹ ਮੈਂ ਇੱਥੇ ਚੱਲਣਾ ਪਿਆ, ਬੜੀ ਇੱਕ ਮੈਨੂੰ ਅਜੀਬ ਜਿਹਾ ਇੱਕ ਅਹਿਸਾਸ ਜਿਹਾ ਹੁੰਦਾ ਪਿਆ, ਇੱਕ ਖੌਫ ਜਿਹਾ, ਕਿ ਯਾਨੀ ਕਿ ਇਹ ਚੀਜ਼ਾਂ ਜਿਹੜੀਆਂ ਇੰਨੀਆਂ ਆਬਾਦ ਹੁੰਦੀਆਂ ਸਨ, ਅੱਜ ਵੀਰਾਨੀ ਛਾਈ ਹੈ, ਪੁਰਾਣੀਆਂ ਯਾਦਾਂ ਰਹਿ ਗਈਆਂ ਨੇ ਇੱਥੇ। ਔਰ ਇਹ ਚੀਜ਼ਾਂ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ ਨੇ।
ਲਾਈਨ ਉੱਥੇ ਵੇ, ਪਲੇਟਫਾਰਮ ਉੱਥੇ ਵੇ, ਬਿਲਡਿੰਗ ਉੱਥੇ ਵੇ, ਲੇਕਿਨ ਜਿਹੜੇ ਲੋਕ ਇੱਥੇ ਘੱਟ-ਵੱਧ ਦਾ ਸ਼ਿਕਾਰ ਹੋਏ ਜਾਂ ਇੱਥੇ ਲੁੱਟੇ ਖਲੁੱਟੀ ਹੋਈ ਉਹ ਹੈ ਨਹੀਂ। ਵਕਤ ਗੁਜ਼ਰ ਗਿਆ, ਜ਼ਖਮ ਜਿਹੜਾ ਨਾ ਉਹ ਨਾਲ ਸਾਨੂੰ ਦੇ ਗਿਆ। ਤੇ ਹੁਣ ਇਸ ਵੇਲੇ ਤੁਸੀਂ ਵੇਖ ਸਕਦੇ ਮੱਝਾਂ ਦਾ ਇੱਥੇ ਉਹ ਆਮਦ ਰਫਤੇ। ਤੇ ਇਹ ਜਿਹੜਾ ਨਾ ਅਲੀਪੁਰ ਸਈਦਾਂ ਦਾ ਸਟੇਸ਼ਨ ਹੁਣ ਜਿਹੜਾ ਨਾ ਇਹ ਬਿਲਕੁਲ ਤਕਰੀਬਨ ਤਬਾਹ ਹੋ ਚੁੱਕਿਆ। ਕੋਈ ਟ੍ਰੇਨ ਇੱਥੇ ਨਹੀਂ ਖਲੋਂਦੀ ਤੇ ਬਿਲਡਿੰਗ ਬਣੀ ਉਹ ਅੰਗਰੇਜ਼ ਦੌਰ ਦੀ। ਕਿਉਂ ਭਾ ਸਟੇਸ਼ਨ ਤੇ ਗੱਡੀ ਤੇ ਕੋਈ ਨਹੀਂ ਖਲੋਂਦੀ? ਕਿੰਨੀ ਕੁ ਦੇਰ ਹੋ ਗਈ? ਕੋਈ ਕਈ 5-7 ਸਾਲ 10 ਸਾਲ ਹੋ ਗਏ ਨੇ। 10 ਸਾਲ ਤੋਂ ਨਹੀਂ ਗੱਡੀ ਕੋਈ ਵੀ ਖਲੋ ਰਹੀ। ਇਸ ਤੋਂ ਪਹਿਲੇ ਖਲੋਂਦੀ ਸੀ ਸੁਪਰ ਤੇ 10 ਸਾਲ ਤੋਂ ਨਹੀਂ ਖਲੋ ਰਹੀ। ਵੇਖੋ ਜੀ, ਉਦੋਂ ਤੇ ਰੌਣਕ ਹੁੰਦੀ ਹੋਣੀ ਇੱਥੇ। ਬੜੀ ਰੌਣਕ ਜੀ ਇੱਥੇ। ਦੁਕਾਨਾਂ ਹਨ, ਮਠਿਆਈ ਦੀਆਂ ਦੁਕਾਨਾਂ ਹਨ, ਫਰੂਟ ਦੀਆਂ ਦੁਕਾਨਾਂ ਹਨ। ਇੱਥੇ ਟਾਂਗੇ ਖਲੋਤੇ ਹੁੰਦੇ ਸੀ। ਵਾਹ ਜੀ ਵਾਹ। ਹਾਂਜੀ, ਇੱਧਰ ਨੂੰ ਟਾਂਗੇ, ਇੱਧਰ ਨੂੰ ਵੀ ਚੱਲਦੇ ਸੀ, ਅਲੀਪੁਰ ਨੂੰ ਵੀ ਟਾਂਗੇ ਚੱਲਦੇ ਸੀ। ਇੱਥੇ ਫਰੂਟ ਦੀਆਂ ਦੁਕਾਨਾਂ ਹੁੰਦੀਆਂ ਸੀ। ਸਟੇਸ਼ਨ ਦੇ ਉੱਤੇ ਪਕੌੜੇ ਸ਼ਕੌੜੇ ਫਰੂਟ ਹਰ ਚੀਜ਼ ਇੱਥੇ ਮਿਲਦੀ ਸੀ। ਇੱਥੇ ਨਲਕਾ ਸੀ, ਫਿਰ ਮੁਸਾਫਰਖਾਨੇ ਹਨ। ਇੱਥੇ ਬੜੀ ਦੁਨੀਆ ਹੁੰਦੀ ਸੀ। ਅੰਬਲਾ ਵੀ ਇੱਥੇ ਸਾਰਾ ਹੁੰਦਾ ਸੀ। ਵਕਤ ਅੱਲਾ ਕਰੇ ਆਇੰਦਾ ਨਫ਼ਰਤਾਂ ਦੀ ਬਜਾਏ ਪਿਆਰ ਮੁਹੱਬਤ ਦੁਨੀਆ 'ਚ ਹੋ ਜੇ। ਧਰਮ ਕੋਈ ਵੀ ਹੈ, ਕਿ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਈਸਾਈ ਹੈ, ਲੇਕਿਨ ਨਾਹਕ ਕਿਸੇ ਨੂੰ ਨਾ ਮਾਰਿਆ ਜਾਏ, ਨਫ਼ਰਤ ਨਾ ਕੀਤੀ ਜਾਏ। ਪਿਆਰ ਕਰੋ। ਜ਼ਿੰਦਗੀ ਥੋੜੀ ਜਿਹੀ ਪਤਾ ਨਹੀਂ ਕਿਹੜੇ ਨੇ ਮਰ ਜਾਣਾ, ਪਿਆਰ ਕਰਕੇ ਬਚੋ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ